ਅੱਜ मैं ਤੁਹਾਨੂੰ ਬਾਹਰ ਵਾਲੀ ਸਾਈਡ ਦਾ ਵੀ ਦਿਖਾ ਰਿਹਾ। ਨੰਗਲ ਰਾਮਚੰਦ ਪਿੰਡ ਦਾ ਨਾਂ। ਇਸ ਪਿੰਡ ਦੇ ਜਿਹੜੇ ਜੈਲਦਾਰ ਸਨ 1947 ਤੋਂ ਪਹਿਲੇ ਸਿੱਖ ਲੋਕ, ਉਹਨਾਂ ਦੇ ਘਰ ਦਾ ਵੀ ਦਿਖਾ ਰਹੇ ਹਾਂ ਜੀ ਬਾਹਰ ਵਾਲੀ ਸਾਈਡ। ਇਹਦੇ ਤੋਂ ਬਾਅਦ ਤੁਹਾਨੂੰ ਅਸੀਂ ਅੰਦਰ ਵਾਲੀ ਸਾਈਡ ਦਾ ਵੀ ਦਿਖਾਵਾਂਗੇ। जी राणा साहब दसो जी इस इमारत के बारे। ਅਸੀਂ ਤਾਂ ਇੰਨਾ ਕੋਈ ਜਾਣਦੇ ਜੇ ਕਿ ਸਿੱਖ ਫੈਮਿਲੀ ਸੀ ਤੇ ਉਹ ਜ਼ੈਲਦਾਰ ਸਨ। ਅੱਛਾ। ਤੇ ਉਹਨਾਂ ਦੀ ਇਹ ਕੋਠੀ ਸੀ ਇੱਥੇ ਬਾਹਰ, ਤੇ ਨਾਮ ਸ਼ਾਮ ਸਾਨੂੰ ਤਾਂ ਨਹੀਂ ਪਤਾ, ਬਜ਼ੁਰਗ ਹੀ ਜਾਣਦੇ ਉਹਨੂੰ। ਪਿੰਡ ਨੰਗਲ ਮਿਰਜ਼ਾ, ਪਿੰਡ ਨੰਗਲ ਰਾਮਚੰਦ ਹੈ। ਨੰਗਲ ਰਾਮਚੰਦ, ਹਾਂਜੀ, ਮਿਰਜ਼ਾ ਬਾਜਵਾ ਹੈ ਉਹ ਨਾਲ ਹੈ। ਇਹ ਨੰਗਲ ਰਾਮਚੰਦ ਦੀ ਜਗ੍ਹਾ। ਠੀਕ ਹੈ। ਅਸੀਂ ਉਹਨਾਂ ਦੀ ਛੱਤ ਤੇ ਖੜੇ ਹੋ ਕੇ ਤੁਹਾਨੂੰ ਉਹ ਦਿਖਾ ਰਹੇ ਹਾਂ। ਤੇ ਸਾਹਮਣੇ ਵੀਰ ਜੀ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਜ਼ਮੀਨ ਸੀ। ਇਹ ਸਾਹਮਣਾ ਰਕਬਾ ਜਿਹੜਾ ਹਾਂਜੀ ਐਸਾ ਉਹਨਾਂ ਦਾ ਤੇ ਨਾਂ ਜਿਹੜਾ ਵੀ ਉਹਨਾਂ ਦਾ ਸੀ ਉਹ ਤੁਹਾਨੂੰ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਆ। ਹਾਂਜੀ ਉਹ ਹੀ ਤੇ ਦੱਸੋ। ਉਹਨੇ ਦੱਸਣੇ ਆ ਪੁੱਛ ਕੇ ਕੀ ਨਾਂ ਸੀ ਉਹਨਾਂ ਦਾ। ਇਹ ਪਿੰਡ ਜੀ ਸਿੱਖ ਸਨ ਜਦੋਂ ਪਾਕਿਸਤਾਨ ਬਣਿਆ। ਹਾਂਜੀ। ਉਦੋਂ ਪਹਿਲਾਂ ਸਿੱਖ ਸਨ ਇੱਥੇ ਇਸ ਪਿੰਡ 'ਚ ਸਿੱਖ ਵਸਦੇ ਸਨ। ਸਿੱਖ ਵਸਦੇ ਹਨ। ਠੀਕ ਹੈ। ਇਹ ਕਰਤਾਰ ਸਿੰਘ, ਅੱਛਾ। ਰੂੜ ਸਿੰਘ ਲੰਬੜਦਾਰ, ਠੀਕ ਹੈ। ਆਪਣਾ ਕਰਮਚੰਦ, ਦੂਜੇ ਆਪਣਾ ਕਰਮਚੰਦ ਕੇ ਬਿਸ਼ਨ ਸਿੰਘ, ਪ੍ਰਤਾਪ ਸਿੰਘ, ਵਾਹ। ਹਾਂਜੀ। ਤੇ ਸੁੰਦਰ ਸਿੰਘ, ਵਾਹ ਜੀ ਵਾਹ। ਹਾਂਜੀ। ਠੀਕ ਹੈ। ਵੇਖ ਕੇ ਆਏ ਹੋ? ਹਾਂਜੀ ਵੇਖ ਕੇ ਆਏ। ਦੱਖਣ ਪਾਸੇ। ਹਾਂਜੀ। ਆਹੋ ਉਹ ਜੈਲਦਾਰ ਦਾ ਮਕਾਨ। ਉਹਦਾ ਨਾਂ ਕੀ ਸੀ ਜੈਲਦਾਰ ਦਾ? ਉਹਦਾ ਅਵਤਾਰ ਸਿੰਘ ਸੀ। ਅਵਤਾਰ ਸਿੰਘ। ਉਹਦਾ ਭਾਈ ਜਿਹੜਾ ਸੀ ਨਾ ਪਰਾਂ ਜਿੱਥੇ ਉਹ ਮੁਸੇਪੁਰੀਆਂ ਨੇ ਕਾਬੂ ਕੀਤਾ ਹੈ। ਹਾਂ ਹਾਂ। ਉਹਦਾ ਭਰਾ ਸੀ ਉਹ ਕਰਤਾਰ ਸਿੰਘ। ਅੱਛਾ। ਹਾਂ। ਉਹਦਾ ਬੱਚਾ ਸੁੱਖ ਸੀ, ਉਹ ਸਾਡੇ ਨਾਲ ਪੜਦਾ ਸੀ। ਵਾਹ। ਇੱਕੋ ਥਾਂ 12 ਵਜੇ ਮੁਸੇਪੁਰੋਂ ਆਉਣਾ। ਹਾਂ। ਤੇ ਧੁੱਪ ਲੱਗੀ ਹੋਣੀ। ਅੱਛਾ। ਉੱਥੇ ਹੀ ਉਹਨਾਂ ਦੇ ਘਰ ਹੀ ਆ ਕੇ ਪਾਣੀ ਸ਼ਾਣੀ ਪੀਣਾ, ਬਹਿਣਾ, ਖਲੋਣਾ, ਪੜ੍ਹਨਾ, ਲਿਖਣਾ। ਕੋਲੀ ਮੁਸੇਪੁਰ ਦੋਹਾਂ ਪਰ ਕਸ਼ੀਪੁਰ। ਅੱਛਾ ਹੈ ਜੀ। ਇੱਧਰ ਆਪਣਾ ਇੱਧਰ ਤੇ ਦੂਰ ਸਾਈਡ ਜੀ ਗਗੁਰ ਜੀ। ਅੱਛਾ। ਇੱਧਰ ਉਹ ਸੜਕੋਂ ਪਾਰ ਆਪਣਾ ਕਰਾਲਾਂ ਦਾ ਕੋਟ, ਕਰਾਲਾਂ ਦਾ ਕੋਟ। ਆਹੋ। ਉਹਨਾਂ ਦਾ ਰਕਬਾ ਸਾਰਾ ਬੇਬਾਰ ਸੀ। ਅੱਧਾ ਤੇ ਫਸੂਰੇ ਉਰਲੇ ਪਾਸੇ ਸੀ ਜੈਲਦਾਰ। ਵਾਹ ਜੀ। ਕਿੰਨਾ ਸੀ ਜੈਲਦਾਰ ਦਾ? ਜੈਲਦਾਰ ਬੜਾ ਰਕਬਾ ਸੀ। ਕਿੰਨਾ ਸੀ ਜੈਲਦਾਰ ਦਾ? ਅਵਤਾਰ ਸਿੰਘ। ਅਵਤਾਰ ਸਿੰਘ। ਉਹ ਨਾਲਾ ਇੱਕ ਪਿੰਡ, ਉਹ ਵੀ ਜ਼ਮੀਨ ਉਹਨਾਂ ਦੀ। ਅੱਛਾ। ਉਹ ਦਬੂਜੀ ਹੈ, ਉਹ ਵੀ ਜ਼ਮੀਨ ਉੱਥੇ। ਹਾਂ ਹਾਂ। ਮਾਲਕ ਸਬਜ਼ੀ ਆਪਣੀ ਘਰ ਦੀ ਜੀ। ਰੋਟੀਆਂ ਆਪਣਾ ਇੱਥੇ ਤਨੂਰ ਤਾਣਾ ਤੇ ਰੋਟੀਆਂ ਲਾ ਕੇ ਸਬਜ਼ੀ ਪਕਾ ਕੇ ਤੇ ਦੋ ਟਾਈਮ। ਜੀ ਜੀ। ਕਦੀ ਭਰਾ ਮੇਰਾ ਚਲਾ ਜਾਣਾ ਵੱਡੇ ਨੇ ਦੇਣ ਕਿ ਮੈਂ ਟੋਲ ਜਾ। ਅੱਛਾ। ਇੱਥੇ ਕੋਠੇ। ਵਾਹ ਜੀ। ਉਹ ਕਹਿੰਦਾ 8-10 ਦਿਨ ਇੱਥੇ ਆਪਣਾ ਰੋਟੀ ਛੋਟੀ। ਤੁਸੀਂ ਮਤਲਬ ਤੁਹਾਡਾ ਘਰ ਰੋਟੀ ਪਹੁੰਚਾਉਂਦਾ ਰਿਹਾ ਉਹਨਾਂ ਨੂੰ ਕੈਂਪ 'ਚ? ਕੈਂਪ 'ਚ। ਵਾਹ ਜੀ ਵਾਹ, ਬੜੀ ਗੱਲ। ਫੇਰ ਉਹ ਚਲੇ ਗਏ ਨੇ। ਅੱਛਾ। ਹਾਂਜੀ ਜਨਾਬ। ਜੀ ਰਾਣਾ ਸਾਹਿਬ ਦੱਸੋ ਜੀ ਇਸ ਇਮਾਰਤ ਦੇ ਬਾਰੇ। ਇਹ ਅਸੀਂ ਤਾਂ ਇੰਨਾ ਕੋਈ ਜਾਣਦੇ ਜੇ ਕਿ ਸਿੱਖ ਫੈਮਿਲੀ ਸੀ ਤੇ ਉਹ ਜ਼ੈਲਦਾਰ ਸਨ। ਅੱਛਾ। ਤੇ ਉਹਨਾਂ ਦੀ ਇਹ ਕੋਠੀ ਸੀ ਇੱਥੇ ਬਾਹਰ, ਤੇ ਨਾਮ ਸ਼ਾਮ ਸਾਨੂੰ ਤਾਂ ਨਹੀਂ ਪਤਾ, ਬਜ਼ੁਰਗ ਹੀ ਜਾਣਦੇ ਉਹਨੂੰ। ਪਿੰਡ ਨੰਗਲ ਮਿਰਜ਼ਾ, ਪਿੰਡ ਨੰਗਲ ਰਾਮਚੰਦ ਹੈ। ਨੰਗਲ ਰਾਮਚੰਦ। ਹਾਂਜੀ, ਮਿਰਜ਼ਾ ਬਾਜਵਾ ਹੈ ਉਹ ਨਾਲ ਹੈ। ਇਹ ਨੰਗਲ ਰਾਮਚੰਦ ਦੀ ਜਗ੍ਹਾ। ਠੀਕ ਹੈ। ਠੀਕ। ਉਹ ਵੀ ਨਾਲ ਲੱਗਦਾ ਹੀ ਪਿੰਡ ਹੈ? ਨਾਲ ਹੀ ਵਿੱਚ ਹੀ ਹੈ ਕਿ। ਅੱਛਾ ਅੱਛਾ। ਤੇ ਬਾਕੀ ਆ ਨਾਲ ਇੱਧਰ 35 ਕਿਲੇ ਪੈਲੀ ਸੀ ਐਸੇ ਘਰ ਵਾਲਿਆਂ ਦੀ। ਅੱਛਾ। ਇਹ ਨੰਬਰਦਾਰ ਸਨ ਜਾਂ ਜ਼ੈਲਦਾਰ? ਅੱਛਾ, ਜ਼ੈਲਦਾਰ ਸਨ। ਇੱਕ ਨੰਬਰਦਾਰ ਸੀ ਤੇ ਇੱਕ ਜ਼ੈਲਦਾਰ ਸੀ। ਠੀਕ ਹੈ। ਨੰਗਲ ਰਾਮਚੰਦ ਦਾ ਜ਼ੈਲਦਾਰ ਸੀ, ਉਹਦਾ ਘਰ ਦਾ ਸੀ ਤੁਹਾਨੂੰ ਇਸ ਵੇਲੇ ਵੀ ਦਿਖਾ ਰਹੇ ਹਾਂ ਜੀ। ਤਹਿਸੀਲ ਡਿਸਟ੍ਰਿਕਟ ਨਾ ਯੂਪੀ ਸੀਪੀ ਦੇ ਮਹਿਰ ਹੀ ਸਨ। ਉਹਨਾਂ ਨੂੰ ਅਲਾਟ ਹੋਇਆ ਸੀ ਘਰ ਵੀ ਤੇ ਜ਼ਮੀਨ ਵੀ ਸਾਰੀ। ਉਹ ਵੀ ਤਹਿਸੀਲਦਾਰ ਸਨ। ਅੱਛਾ। ਫਿਰ ਉਹ ਸਾਰਾ ਵੇਚ ਗਏ ਤੇ ਹੁਣ ਆ ਮੂਸੇਪੁਰ ਦੇ ਜੱਟ ਨੇ ਤੇ ਉਹਨਾਂ ਕੋਲ ਤੇ ਉਹ ਵੀ ਜਰਮਨੀ ਮੇਰੇ ਖਿਆਲ ਫੈਮਿਲੀ। ਉਹਨਾਂ ਅੱਗੋਂ ਇਸ ਡੇਰਾ ਸਮੇਤ ਸਭ ਕੁਝ ਠੇਕੇ ਤੇ ਨਾਲ 35 ਕਿਲੇ ਪੈਲੀ ਆ, ਮੋਟਰ ਤੇ ਮਕਾਨ ਵੀ ਉਹਨਾਂ ਕੋਲ ਹੀ ਹੈ। ਠੀਕ ਹੈ। ਤੇ ਖਾਲੀ ਹੈ ਬਸ, ਗਰਮੀਆਂ 'ਚ ਲਾਭੇ ਨਹੀਂ ਆਉਂਦੇ ਉਧਰੋਂ, ਉਹ ਰਹਿੰਦੇ ਨੇ ਇੱਥੇ ਆ ਕੇ। ਸਹੀ ਹੈ ਸਹੀ ਹੈ। ਬਕਾਇਆ ਤੁਹਾਨੂੰ ਬਜ਼ੁਰਗ ਹੀ ਦੱਸਣਗੇ। ਜੀ ਜੀ। ਚਲੋ ਅਸੀਂ ਇਹਨਾਂ ਨੂੰ ਜਾ ਕੇ ਮਿਲਦੇ ਹਾਂ। ਪਹਿਲੇ ਤਾਂ ਥੋੜਾ ਜਿਹਾ ਵਿਊ ਦਿਖਾ ਲਈਏ। ਜੀ ਜਨਾਬ ਕਿਹਾ ਜੀ ਉਸ ਵੇਲੇ ਦਾ ਜੀ ਇੱਕ ਸ਼ਾਹਕਾਰ
ਨੰਗਲ ਰਾਮਚੰਦ ਇਹ ਪਿੰਡ ਹੈ ਨਾ ਜੀ? ਨੰਗਲ ਰਾਮਚੰਦ ਨਗਰ ਰਾਮਚੰਦ ਹਾਂ। ਹੈਗੇ ਠੀਕ ਹੈ ਤੇ ਦੋ ਦੀ ਛੱਤਾਂ ਵੀ ਉੱਥੇ ਦੋ ਦੀਆਂ ਇਹ ਅਸੀਂ ਆਪਣੇ ਬਜ਼ੁਰਗਾਂ ਤੋਂ ਇੱਥੋਂ ਤੱਕ ਸੁਣਿਆ ਵੀ ਜਿਹੜੇ ਜ਼ੈਲਦਾਰ ਸਨ ਨਾ, ਹਾਂ ਹਾਂ ਉਹਨਾਂ ਨੇ ਆਪਣੀ ਵੰਡ ਤੋਂ ਕੁਝ ਬੜੇ ਸਾਲ ਪਹਿਲਾਂ ਹੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਸੀ। ਅੱਛਾ। ਵੀ ਅਸੀਂ ਨਹੀਂ ਇੱਥੇ ਰਹਿਣਾ, ਅਸੀਂ ਤੁਰ ਜਾਣਾ। ਉਹਨਾਂ ਨੂੰ ਪਤਾ ਸੀ, ਸੁੱਝ ਗਈ ਸੁੱਝ ਗਈ ਸੀ ਉਹਨਾਂ ਨੂੰ ਹਾਂ। ਬੜੇ ਸਾਲ ਪਹਿਲਾਂ, ਜਿਹੜਾ ਨਾ ਸੁੱਝ ਗਈ ਸੀ ਤੇ ਉਹਨਾਂ ਵੇਚਣੀ ਸ਼ੁਰੂ ਪਹਿਲਾਂ ਹੀ ਕਰ ਦਿੱਤੀ ਸੀ। ਅੱਛਾ ਜੀ ਠੀਕ। ਹਾਂਜੀ ਇਹ ਜੀ ਮਿੱਠੀਆਂ ਉਸ ਤੋੜ ਦੀਆਂ। ਇਹ ਰਸਤਾ ਉਸ ਵੇਲੇ ਤੇ ਇੱਥੋਂ ਜਨਾਬ ਉਹ ਸਰਦਾਰ ਲੋਕ ਜਿਹੜੇ ਜ਼ੈਲਦਾਰ ਸਨ ਆਪਣੀ ਖੇਤਾਂ ਖਲਿਆਣਾਂ ਵੱਲ ਨਜ਼ਰ ਮਾਰ ਲੈਂਦੇ ਸੀ। ਵਾਹ ਜੀ ਇੱਧਰ ਵਾਹ। ਆ ਸੇਮ ਸੀ ਸਾਰਾ ਕੁਛ। ਅੱਛਾ 35 ਏਕੜ ਦੱਸਿਆ ਰਕਬਾ 35 ਏਕੜ ਅੱਗੋਂ ਜਿਹੜੀ ਇੱਥੇ ਆਏ ਸਨ ਨਾ, ਉਹਨਾਂ ਨੂੰ ਲਾਟ ਹੋਈ ਸੀ 35 ਕਿੱਲੇ ਨਾਲ ਇਹ ਘਰ। ਅੱਛਾ ਉਹ ਜ਼ਿਆਦਾ ਨਾ ਕੁਝ ਜ਼ਿਆਦਾ। ਹਾਂਜੀ ਉਹਨਾਂ ਕੋਲ ਸਾਰਾ ਰਕਬਾ ਹੀ ਉਹਨਾਂ ਦਾ ਹੀ ਆ ਸਾਹਮਣੇ ਸੜਕ ਦੇ। ਹਾਂ ਹਾਂ ਹਾਂ। ਤੋੜ ਤੁਸੀਂ ਕਹਿ ਹਾਂਜੀ ਲਓ ਇਹ ਸਾਰੀ ਜ਼ਮੀਨ ਉਹਨਾਂ ਦੀ। ਠੀਕ। ਹਾਂਜੀ ਅੱਛਾ ਤਲ ਵੀ ਛੱਤ ਰੋਸ਼ਨ ਦਾ ਨਾਮ ਲੈਂਦੇ ਹਾਂ ਐਸੀ ਹੈ ਬਾਹਰ ਚ ਲੱਗੀ ਹੋਣੀ। ਹਾਂਜੀ ਯਾਰ ਬਾਹਰ ਲੱਗੀ ਪਹਿਲਾਂ ਆ ਫਟੀਆਂ ਹੀ ਲੱਗੀਆਂ ਮੈਂ ਕਿਹਾ ਉਹ ਪਤਾ ਨਹੀਂ। ਹਾਂ ਹਾਂਜੀ ਮੈਂ ਤਾਂ ਸਹਿਣ ਇੱਥੋਂ ਨਹੀਂ ਜੀ ਇਸ ਘਰ ਦਾ ਸੀਨ ਹੈ ਬਹੁਤ ਨਹੀਂ ਅੱਛਾ 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 ਮਤਲਬ ਇਹ ਸੀਨ ਸੀ ਘਰ ਦਾ। ਇੱਥੇ ਨਾ ਮੁੱਠੇ ਛੁੱਟੇ ਲਾਏ ਹਨ ਰੂਸਾਂ ਵਗੈਰਾ ਦੇ ਜਾਮ ਨਹੀਂ ਹੁੰਦੇ ਸਨ। ਹਾਂ ਹਾਂ ਠੀਕ ਹੋ ਗਿਆ। ਠੀਕ 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 ਠੀਕ। ਇਹ ਸਾਹਮਣੇ ਬਣਾਵਾ ਹੈ ਅੰਗੀਠੀ। ਹਾਂਜੀ ਇਹ ਤਕਰੀਬਨ ਜਿਹੜੇ ਮੇਨ ਕਮਰੇ ਹੁੰਦੇ ਸਨ ਉਹਨਾਂ ਵਿੱਚੋਂ ਪਾਈ ਜਾਂਦੀ ਸੀ ਇਹ ਚੀਜ਼ ਨਾ। ਠੀਕ ਹੈ ਜੀ। ਹੈ ਜੀ ਅਸੀਂ ਫਰਸ਼ ਵੀ ਉਸੇ ਦੌਰ ਦਾ ਜੀ। ਉਸੇ ਦੋ ਅੱਛਾ ਅੱਛਾ ਇਹ ਉਕਲੀ ਹਾਂਜੀ ਇਹ ਉਸੇ ਦੌਰ ਦੀ ਆਹ ਉਖਲੀ? ਹਾਂਜੀ 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 ਮਿੱਟੀ ਪੈ ਗਈ ਹੈ। ਇਹ ਜੀ ਅਸੀਂ ਘਰ ਦਾ ਜਿਹੜਾ ਮੇਨ ਸੀਨ ਉਹਦੇ ਖੜੇ ਹੋ ਕੇ ਤੁਹਾਨੂੰ ਚਾਰ ਤਰ੍ਹਾਂ ਦਿਖਾ ਰਹੇ ਹਾਂ। ਨੰਗਲ ਰਾਮਚੰਦ ਇਹ ਬਣਾ ਲਓ ਇਹ ਕਿਚਨ ਹਾਂਜੀ ਆ ਕਿਚਨ ਦੀ ਲੁੱਡੀ ਇਹ ਰਸੋਈ। ਅੱਛਾ ਠੀਕ ਸਹੀ ਜੀ ठीक आयु सब आयु छाते ही चलिए नहीं ਇੱਥੇ ਤੁਸੀਂ ਜਿਆਦਾ ਮਰਜ਼ੀ ਚੜੋ ਕੋਈ ਮਸਲਾ ਨਹੀਂ। ਓਏ ਬਾਕੀ ਤੇ ਨਾ ਆਇਓ ਕਿਉਂਕਿ ਘਰ ਚ ਉਹਨਾਂ ਨਾਲ हाँ यार अभी ना कोई मसला माड़ी गल है। ਨਹੀਂ ਬਿਹਤਰੀਨ ਹੈ ਇੱਥੋਂ ਨਾਲੇ ਪਿੰਡ ਦਾ ਵਿਊ। ਅੱਛਾ ਜੀ ਇਹ ਜੀ ਜਨਾਬ ਨੰਗਲ ਰਾਮਚੰਦ ਜਿਹੜੇ ਜੈਲਦਾਰ ਸਨ ਉਹਨਾਂ ਦਾ ਜਿਹੜਾ ਡੇਰਾ ਸੀ ਜਾਂ ਘਰ ਸੀ ਜਾਂ ਡੇਰਾ ਸੀ? ਕੋਠੀ। ਅੱਛਾ ਘਰ ਕੋਠ ਚੁਬਾਰਾ ਸੀ ਜੋ ਵੀ ਸੀ। ਅਸੀਂ ਉਹਨਾਂ ਦੀ ਛੱਤ ਤੇ ਖੜੇ ਹੋ ਕੇ ਤੁਹਾਨੂੰ ਉਹ ਦਿਖਾ ਰਹੇ ਹਾਂ ਤੇ ਸਾਹਮਣੇ ਵੀਰ ਜੀ ਤੁਸੀਂ ਦੱਸ ਰਹੇ ਹੋ ਉਹਨਾਂ ਦੀ ਜ਼ਮੀਨ ਸੀ। ਇਹ ਸਾਹਮਣਾ ਰਕਬਾ ਜਿਹੜਾ ਜੀ ਹਾਂਜੀ ਐਸਾ ਉਹਨਾਂ ਦਾ ਸੀ ਤੇ ਨਾਂ ਜਿਹੜਾ ਵੀ ਉਹਨਾਂ ਦਾ ਸੀ ਉਹ ਤੁਹਾਨੂੰ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਆ ਹਾਂਜੀ ਉਹੀ ਤੇ ਦੱਸੋ। ਉਹਨੇ ਦੱਸਣੇ ਆ ਪੁੱਛ ਕੇ ਕੀ ਨਾਂ ਸੀ ਉਹਨਾਂ ਦਾ। ਇਹ ਪਿੰਡ ਜੀ ਹੱਸ ਵਸ ਰਿਹਾ ਵੇ ਸੀ ਆਪਣਾ ਪਸਰੂਰ ਸ਼ਹਿਰ ਦੇ ਨਾਲ ਬਿਲਕੁਲ 1 touch ਕਰ- ਕਿਲੋਮੀਟਰ ਤੇ। 1 ਕਿਲੋਮੀਟਰ ਦੇ ਫਾਸਲੇ ਤੇ ਮੌਜੂਦ ਹੈ ਜੀ। ਇਹ ਵੀ ਹੁਣ ਵਿੱਚ ਹੀ ਆ ਗਿਆ ਤਕਰੀਬਨ ਸ਼ਹਿਰ ਦੇ ਵਿੱਚ ਜੀ ਹੈ ਨਾ। ਸ਼ਹਿਰ ਦੇ ਹਾਂ। ਮਿਰਜ਼ਾ ਬਾਜਵਾ ਤੇ ਕਰਨ ਲੱਗੇ ਸਨ ਹੈ ਸ਼ਾਮ ਪਿੰਡ। ਨੂੰ। ਇਹ ਵੀ ਆ ਕਮਰੇ ਪਿੱਛੇ ਮਹਿਲ। ਅੱਛਾ ਇਹ ਵੀ ਇਹਦਾ ਹਿੱਸਾ ਵੇ। ਹਾਂਜੀ ਉਹ ਪਿੱਛੇ ਜਿਹੜਾ ਹਾਂ ਇਹ ਹੁਣ ਗਿਰ ਗਈ। ਬਸ ਵਕਤ ਦੇ ਨਾਲ ਨਾਲ ਜੋ ਕਿਸੇ ਚੀਜ਼ ਦੀ ਸਾਂਭ ਸੇਵਾ ਨਾ ਹੈ ਫਿਰ ਉਹ ਫਿਰ ਉਹ ਜਿਨ੍ਹਾਂ ਨੂੰ ਅੱਗੋਂ ਮਿਲੀ ਸੀ ਉਹ ਵੀ ਚਲੇ ਗਏ। ਉਹ ਵੀ ਹੁਣ ਸਾਰੀ ਸਾਰੀ ਲੰਡਨ ਮੇਰਾ ਖਿਆਲ ਚਲੇ ਗਏ। ਅੱਛਾ 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 ਉਹ ਇੱਕ ਜਿਹੜੇ ਰਹੇ ਨੇ ਉਹਨਾਂ ਤੇ ਅੱਲਾ ਦੇ ਕਰਮ ਦੀ ਰਹੀ। अस्सलाम वालेकुम बाबा जी। बिस्मिल्लाह जी वालेकुम सलाम। की हाल है? खैर है, शुक्र है अल्लाह पाक दा। की ਨਾਂ ਜੀ ਆਪਣਾ? सरदार मोहम्मद ਸਰਦਾਰ ਮੁਹੰਮਦ जी है। ਤੇ ਤੁਹਾਡੇ ਵਾਲਾ ਸਾਹਿਬ ਦਾ ਨਾਂ जलालदीन। ਜਲਾਲਦੀਨ ਤੇ ਬਾਬੇ ਦਾ ਨਾਂ ਕੀ ਸੀ? दादे जी नाम फतेहदीन। ਫਤਿਹਦੀਨ। हाँ ਅੱਛਾ ਤੇ ਬਾਬਾ ਜੀ ਇਸ ਵੇਲੇ ਤੁਸੀਂ ਕਿਹੜੇ ਪਿੰਡ 'ਚ ਬੈਠੇ ਹੋ? असी बैठे हैं मिर्जे च। मिर्जा बाजुआ। ਮਿਰਜ਼ਾ ਬਾਜਵਾ हाँ ਬਿਲਕੁਲ ਪਸਰੂਰ ਸ਼ਹਿਰ ਦੇ ਨਾਲ ਲੱਗਦਾ ਪਿੰਡ। बयालीं दी तरफों ਹਾਂ ਠੀਕ ਹੈ। ਜੱਦੀ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ? जद्दी आ गया। ਠੀਕ ਹੈ ਬਾਬਾ ਜੀ ਗੱਲਾਂ ਕਰਨੀਆਂ ਨੇ 47 ਤੋਂ ਪਹਿਲੇ ਦੀਆਂ
ਜਿਹੜਾ ਮਿਰਜ਼ਾ ਬਾਜਵਾ ਵੇ ਜੀ 1947 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਵਸਣ ਵਾਲੇ ਲੋਕ ਕਿਹੜੇ ਕਿਹੜੇ ਸਨ? ਵਸਣਾ ਹੈ ਜੀ ਇਹ ਸਿੱਖ ਸਨ। ਅੱਛਾ ਸਿੱਖ ਸਨ ਜਦੋਂ ਆ ਪਾਕਿਸਤਾਨ ਬਣਿਆ ਨਾ, ਹਾਂਜੀ ਉਦੋਂ ਪਹਿਲਾਂ ਸਿੱਖ ਸਨ ਇੱਥੇ ਇਸ ਪਿੰਡ 'ਚ ਸਿੱਖ ਵਸਦੇ ਸਨ। ਸਿੱਖ ਵਸਦੇ ਹਨ। ਠੀਕ ਹੈ। ਉਹ ਕਿੰਨੇ ਕੁ ਘਰ ਸਨ? ਉਹ ਕੋ ਘਰ ਹੈ ਇੱਧਰ ਸਾਡੇ ਇਸ ਮਿਰਜੇ ਦੇ ਵਿੱਚ ਕੋਈ 7-8 ਘਰ। 7-8 ਘਰ ਸਨ। ਹਾਂ। ਅੱਛਾ ਤੇ ਜਿਹੜਾ ਦੂਸਰਾ ਵੇ ਨਾਲ ਲੱਗਦਾ ਨਾਲਾ ਨੰਗਲ ਨੰਗਲ। ਉਹ ਕਰੀਬਨ ਸਾਰਾ ਹੀ ਹਾਂਜੀ ਉਹ ਕਰੀਬਨ ਸਾਰਾ ਹੀ ਸਿੱਖਾਂ ਦਾ। ਉਹ ਸਾਰਾ ਹੀ ਸਿੱਖਾਂ ਦਾ ਸੀ। ਹਾਂ। ਅੱਛਾ ਠੀਕ ਹੈ। ਤੇ ਤੁਹਾਨੂੰ ਪਤਾ ਵਿੱਚ ਸਿਰਫ ਇੱਕ ਪੁਲੀ ਦਾ ਹੀ ਫਰਕ ਹੈ, ਹਾਂ, ਉਹ- ਬਾਕੀ ਨਾਲ ਲੱਗਦੇ ਪਿੰਡ ਨੇ। ਆਹੋ ਤੇ ਸਾਰੀ ਸਿਰਫ ਰਾਹ ਹੀ ਇਹ ਵਿੱਚ ਹੁੰਦੀ ਹੈ। ਅੱਛਾ ਅੱਛਾ ਰਸਤਾ ਹੀ ਹੈ। ਤੁਸੀਂ ਜਾਣਦੇ ਹੋਵੋਗੇ ਉਧਰ ਦੇ। ਹਾਂ। ਠੀਕ ਹੈ। ਕਿੰਨੀ ਉਮਰ ਸੀ ਆਪਣੀ ਉਸ ਵੇਲੇ ਤੁਹਾਡੀ? ਮੇਰੀ ਉਸ ਵੇਲੇ ਉਮਰ ਜਦੋਂ ਪਾਕਿਸਤਾਨ ਬਣਿਆ ਨਾ, ਹਾਂਜੀ ਉਦੋਂ ਮੇਰੀ ਉਮਰ ਜਿਹੜੀ ਸੀ ਨਾ, ਮੈਂ ਬਾਬਾ ਸਾਡੇ ਮੁੰਡੇ ਵਾਂਗ ਗੱਭਰੂ ਸਾਂ। ਹਾਂ ਦਾੜੀ ਮੁੱਛ ਫੁੱਟੀ ਸੀ ਤੁਹਾਨੂੰ? ਦਾੜੀ ਮੁੱਠ आपको उस तरह ख्याल नहीं है। मैं ਜਦੋਂ ਪਾਕਿਸਤਾਨ ਬਣਿਆ ਨਾ, ਅੱਛਾ ਉਦੋਂ ਮੈਂ 5ਵੀਂ ਚ ਪੜਦਾ। ਵਾਹ ਜੀ ਵਾਹ। ਠੀਕ ਹੈ ਬੜੀ ਗੱਲ ਹੈ। 5ਵੀਂ ਚ ਪੜਦਾ। ਅੱਛਾ। 12-14 ਸਾਲ ਰਮੇਜਾਂ ਦਾ ਰਾਜ ਜਿਹੜਾ ਉਹ ਮੈਂ ਖਾਲੀ ਵੇਰੀ ਵੇਖਿਆ। ਵਾਹ ਠੀਕ ਹਾਂਜੀ। ਠੀਕ। ਅੱਛਾ ਚਲੋ ਤੁਸੀਂ ਸਕੂਲ ਦਾ ਜ਼ਿਕਰ ਕੀਤਾ ਕਿ ਜੀ ਤੁਸੀਂ ਕਿੱਥੇ ਪੜ੍ਹਦੇ ਸੋ ਤੁਸੀਂ? ਮੂਸਾਪੁਰ। ਮੂਸਾਪੁਰ। ਅੱਛਾ ਨਾਲ ਦਾ ਪਿੰਡ ਮੂਸਾਪੁਰ। ਹਾਂ ਪਰ ਅੱਛਾ ਜੀ ਜੀ। ਕਿੰਨਵੀਂ ਜਮਾਤ ਤੱਕ ਸਕੂਲ ਸੀ? ਉਹ ਜੀ ਉਦੋਂ ਚੌਥੀ ਤੱਕ ਸੀ। ਹਾਂ ਚੌਥੀ ਤੱਕ ਪ੍ਰਾਇਮਰੀ ਹੁੰਦਾ। ਜੀ। ਤੇ ਤੁਹਾਨੂੰ ਨਾਂ ਚੇਤੇ ਆਪਣੇ ਮਾਸਟਰ ਦਾ ਕਿਹੜਾ ਤੁਹਾਨੂੰ ਪੜ੍ਹਾਉਂਦਾ ਸੀ? ਮਾਸਟਰ ਜਿਹੜਾ ਸੀ ਨਾ, ਹਾਂ। ਇੱਕ ਤੇ ਸਾਡਾ ਅਹਿਮਦੀਨ ਸੀ। ਅਹਿਮਦੀਨ। ਅੱਛਾ ਅੱਛਾ। ਠੀਕ ਹੈ। ਤੇ ਇੱਕ ਮਾਸਟਰ ਸੀ ਸਾਡਾ ਸ਼ਰੀਫ। ਸ਼ਰੀਫ। ਹਾਂ। ਠੀਕ ਤੇ ਹੈ। ਇਹ ਇਸ ਤਰ੍ਹਾਂ ਬਦਲ ਕੇ ਨਾ ਤੇ ਇਹ ਮੂਸੇਪੁਰ ਵਾਲੇ ਜਿਹੜੇ ਸਨ ਜਿੱਥੇ ਪੜ੍ਹਦੇ ਹਾਂ, ਇੱਕ ਮਾਸਟਰ ਸੀ ਸਿੱਖ। ਇੱਕ ਮਾਸਟਰ ਸਿੱਖ ਵੀ ਸੀ? ਇੱਕ ਸਿੱਖ ਵੀ ਸੀ ਮਾਸਟਰ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਮ ਦਾ ਮੈਨੂੰ ਯਾਦ ਨਹੀਂ ਰਿਹਾ। ਮੇਰਾ ਖਿਆਲ ਹੈ ਖਰੇ ਜਿੰਦਾ ਕਰਤਾਰ ਸਿੰਘ ਸੀ। ਇਸੇ ਤਰ੍ਹਾਂ ਹੀ ਸੀ। ਤੇ ਉਹ ਆਪਣੇ ਪਿੰਡ ਦੇ ਰਹਿਣ ਵਾਲੇ ਸੀ ਜਾਂ ਕਿਤੇ ਦੂਸਰੇ ਪਿੰਡ ਤੋਂ? ਉਹ ਜਿਹੜੇ ਅਹਿਮਦੀਨ ਜੀ ਨਾ, ਹਾਂ। ਉਹ ਇੱਥੋਂ ਮੂਸੇਪੁਰ ਦਾ ਸੀ। ਅੱਛਾ ਤੇ ਜਿਹੜਾ ਸਿੱਖ ਸੀ ਉਹ ਕਿਤੇ ਬਾਹਰ ਦਾ ਹੀ ਸੀ ਮਾਸਟਰ। ਅੱਛਾ ਅੱਛਾ। ਹਾਂ। ਤੇ ਜਿਹੜੇ ਨਾਲ ਤੁਹਾਡੇ ਪੜ੍ਹਦੇ ਸਨ ਤੁਹਾਡੇ ਸੰਗੀ ਬੇਲੀ ਕਲਾਸ ਫੈਲੋ, ਆਹੋ। ਉਹ ਹਿੰਦੂ ਸਿੱਖਾਂ ਦੇ ਵੀ ਮੁੰਡੇ ਪੜ੍ਹਦੇ ਉਹ ਸਨ? ਹਿੰਦੂ ਸਿੱਖਾਂ ਦੇ। ਆਹੋ। ਇੱਕ ਨਾਂ ਯਾਦ ਨੇ ਜਿਨ੍ਹਾਂ ਨਾਲ ਤੁਸੀਂ ਆਪਣਾ ਉਹ ਪੜ੍ਹਨਾ? ਮੇਰਾ ਮਤਲਬ ਹੈ ਇਹ ਆਪਣੇ ਦੋਵਾਂ ਪਿੰਡਾਂ ਦੇ ਜਿਹੜੇ ਪੜ੍ਹਦੇ ਸਨ, ਅੱਛਾ ਇਹ ਇੱਕ ਲੰਬੜਦਾਰ ਦਾ ਬੱਚਾ ਸੀ। ਅੱਛਾ ਉਹ ਆਪਣਾ ਨਾਂ ਕੀ ਹੈ, ਸੁੱਖ ਸੀ। ਸੁੱਖ ਮੁੰਡਾ ਸੁਖ ਸਿੰਘ। ਸੁੱਖ ਸਿੰਘ। ਅੱਛਾ ਅੱਛਾ। ਇੱਕ ਉਹ ਉਹ ਇੱਕ ਉਹਦੇ ਪਿਓ ਦਾ ਨਾਂ ਕੀ ਸੀ? ਨੰਬਰਦਾਰੀ ਉਹਨਾਂ ਕੋਲ ਸੀ? ਉਹ ਲੰਬੜਦਾਰ ਇਹ ਦੋਵਾਂ ਪਿੰਡਾਂ ਦੇ ਵਿੱਚ ਦੂਸਰਾ ਲੰਬੜਦਾਰ ਉੱਥੋਂ ਦੇ ਹਨ, ਦੂਸਰਾ ਮਿਰਜੇ ਦੇ ਹਨ। ਹਾਜੀਪੁਰ ਕੋਲੀ ਦੇ ਮੁੰਡੇ ਸਨ, ਰਾਮਚੋਲੀ। ਅੱਛਾ। ਜਮਾਤ ਦੇ ਤੁਹਾਨੂੰ ਪਤਾ ਹੈ? ਹਾਂਜੀ ਹਾਂਜੀ। ਉਹ ਉੱਥੋਂ ਹਾਜੀਪੁਰੋਂ ਹਨ। ਇੱਕ ਦਾ ਨਾਮ ਸਨਾਉਲਾ ਸੀ। ਇਸ ਤਰ੍ਹਾਂ ਇਹ ਉਹ ਦੋਨੋਂ ਵਾਲਾ ਉਹ ਇੱਕਦਮ ਉਹ ਹਿੰਦੂ ਸੀ, ਦਰਸ਼ੂ ਸੀ ਉਹਦੇ ਨਾਲ। ਦਰਸ਼ੂ। ਅੱਛਾ। ਹਾਂਜੀ ਆਪਣੇ। ਵਾਹ ਜੀ ਵਾਹ। ਠੀਕ ਹੈ ਬੜੀ ਗੱਲ ਹੈ ਬਾਬਾ ਜੀ ਬੜੀ ਗੱਲ ਹੈ। 72 ਸਾਲ ਪੁਰਾਣੀਆਂ ਗੱਲਾਂ ਦੱਸਣ ਦੇ ਤੁਸੀਂ। ਸਭ ਪਤਾ ਹੈ। ਅੱਛਾ ਅੱਛਾ ਜੀ ਠੀਕ ਹੋ ਗਿਆ ਬਾਬਾ ਜੀ। ਤੁਸੀਂ ਦੱਸਿਆ ਆਪਣੇ ਸੰਗੀ ਬੇਲੀ ਜਿਹੜੇ ਤੁਹਾਡੇ ਨਾਲ ਆਪਣਾ ਹਾਂ। ਪੜ੍ਹਦੇ ਸਨ। ਹਾਂ। ਠੀਕ ਹੈ। ਤੇ 4 ਜਮਾਤਾਂ ਪਾਸ ਕਰਕੇ 5ਵੀਂ ਚ ਕਿੱਥੇ ਦਾਖਲ ਹੋਏ? ਬਸਰੂਰ ਬਸਰੂਰ ਸ਼ਹਿਰ ਤੁਰ ਗਏ। ਠੀਕ ਹੈ। ਉੱਥੇ ਮੈਂ ਰਿਹਾ ਹਾਂ। ਮੈਂ ਕੋਈ 4 ਮਹੀਨੇ ਹੀ ਮੈਂ ਫਿਰ ਉੱਠ ਬੈਠਾ। ਅੱਛਾ ਠੀਕ ਹੈ ਸਹੀ ਹੈ। ਤੇ ਆਪ ਜਿਹੜੇ ਦੁਕਾਨਦਾਰੀ ਕਰਦੇ ਸਨ ਉਸ ਵੇਲੇ ਆਪਣੇ ਪਿੰਡ ਚ, ਜੀ ਹਾਂ। ਉਹਨਾਂ ਦਾ ਨਾਮ ਪਤਾ ਹੈ? ਕੁਛ ਚੇਤੇ ਹੈ? ਇੱਥੇ ਦੁਕਾਨਦਾਰੀ ਜਿਹੜੀ ਸੀ ਨਾ, ਹਾਂ। ਨੰਗਲ ਸੀ ਇੱਕ ਦੁਕਾਨਦਾਰ। ਅੱਛਾ ਉਹ ਬਾਹਮਣ ਸੀ ਅੱਛਾ ਜਿਹੜੀ ਦੁਕਾਨਦਾਰੀ ਕਰਦਾ। ਅੱਛਾ। ਕੀ ਨਾਮ ਸੀ ਉਹਨਾਂ ਦਾ? ਉਹ ਉਹਨੂੰ ਤਾਂ ਇਹੋ ਜਾਂਦੇ ਨੇ ਅੱਖੀ ਬੰਦਾ ਸੀ। ਹੈ ਅੱਖੀ ਬੰਦਾ। ਅੱਖੀ ਬਾਂਦਾ। ਆਹੋ। ਅੱਛਾ ਉਹਦੀ ਹੱਲ ਸੀ। ਆਹੋ। ਠੀਕ ਹੈ ਠੀਕ ਹੈ। ਉਹਨੇ ਦੁਕਾਨ ਰੱਖੀ। ਆਹੋ। ਜੀ ਜੀ ਠੀਕ। ਤੇ ਇੱਥੇ ਸਾਡੇ ਪਿੰਡ ਨਹੀਂ ਸੀ ਕੋਈ ਵੀ ਦੁਕਾਨ। ਅੱਛਾ ਤੁਹਾਡੇ ਪਿੰਡ ਉਹਦਾ ਕੋਈ- ਮਿਰਜੇ ਕੋਈ ਨਹੀਂ। ਹਾਂ ਤੇ ਸ਼ਹਿਰ ਤੁਹਾਨੂੰ ਪਸਰੂਰ ਲੱਗਦਾ? ਜ਼ਰੂਰੀ ਹੈ ਇੱਕੋ ਹੀ ਗੱਲ ਸੀ, ਪਿੰਡ ਇੱਕੋ ਹੀ। ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਹ ਠੀਕ ਹੈ। ਦੁਕਾਨਾਂ ਕਿੱਥੇ? ਜੀ ਜੀ। ਗੁਰਦੁਆਰਾ ਹੈ ਸੀ? ਗੁਰਦੁਆਰਾ ਆਹੋ
ਸਾਡੇ ਇੱਥੇ ਲੰਗਰ ਵੀ ਆਇਆ ਸੀ। ਅੱਛਾ ਇਹ ਸਾਡੇ ਮਿਰਜੇ ਵੀ ਆਇਆ ਸੀ। ਅੱਛਾ ਇਹ ਪਿੰਡ ਨੂੰ ਕਿਹੜੀ ਬਾਈ ਸੀ ਗੁਰਦੁਆਰਾ ਤੁਹਾਡੇ ਪਿੰਡ ਤੋਂ? ਤੁਹਾਨੂੰ ਦੱਸਣਾ, ਹਾਂ ਇਹ ਦੱਖਣ ਬਾਈ ਗੁਰਦੁਆਰਾ ਹਾਂਜੀ ਜਿੱਥੇ ਲੰਬਰ ਮੀਨ ਹੁੰਦਾ ਸੀ ਨਾ, ਹਾਂਜੀ 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 ਉਹ ਗੁਰਦੁਆਰਾ ਸਹੀ ਇਹਨਾਂ ਮੁੰਡਿਆਂ ਨੂੰ ਮੈਂ ਦੱਸਣਾ। ਇਹ ਦੱਖਣ ਹਾਂਜੀ ਪਾਸੇ ਹਾਂਜੀ ਹਾਂ। ਜੀ ਸਹੀ ਹੋ ਗਿਆ। ਠੀਕ ਹੈ ਸਹੀ ਹੈ। ਤੇ ਮਸਜਿਦਾਂ ਕਿੰਨੀਆਂ ਸਨ? ਮਸਜਿਦਾਂ ਇੱਥੇ 2 ਸਨ। 2 ਸਨ। ਹਾਂ, ਇੱਕ ਇੱਧਰ ਠੀਕ ਹੈ। ਤੇ ਬਾਬਾ ਜੀ ਉਸ ਵੇਲੇ ਵਧੀਆ ਵਸੇਬਾ ਸੀ, ਬੜਾ ਸਿੱਖ ਸੋਹਣਾ। ਹਿੰਦੂ ਲੋਕ ਮੁਸਲਮਾਨ ਮੁਸਲਮਾਨ ਤੇ ਹਿੰਦੂ ਲੋਕ ਜਿਹੜੇ ਸਨ ਬਿਲਕੁਲ ਅਮਨ ਅਮਾਨ, ਕੋਈ ਗੱਲ ਨਹੀਂ ਉਧਰੋਂ ਦੀ ਕਿਸੇ ਨੂੰ ਤੁਹਾਨੂੰ ਮੁਸਲਮਾਨ ਨੂੰ ਤਕਲੀਫ ਹੋਈ ਹੈ ਤੇ ਉਹ ਹਾਜ਼ਰ ਹੋ ਜਾਂਦੇ, ਕੋਈ ਵੀ ਹੋਏ। ਵਿਆਹਾਂ ਸ਼ਾਦੀਆਂ ਚ ਵੀ ਉਧਰੋਂ ਉਧਰੀ ਕਿਸੇ ਨੂੰ ਆਪਣਾ ਆਖਣਾ ਪਏ ਭਾਈ ਜਿੰਨੇ ਜੋਗੇ ਅਸੀਂ ਹੈ, ਮੈਂ ਧੀ ਭੈਣ ਦਾ ਜਾਂ ਪੁੱਤਰ ਦਾ ਹਾਂ ਅਸੀਂ ਹਾਜ਼ਰ ਹਾਂ। ਵਾਹ ਦੁੱਧ ਸ਼ੁੱਧ ਇਕੱਠੇ ਇਸ ਤਰ੍ਹਾਂ ਬਹਿਣਾ। ਹਾਂ ਜੇ ਮੇਰੀ ਬੱਚੀ ਹੈ ਤੇ ਉਹ ਵੀ ਆਈ ਜਾਣੀ ਤੇ ਆਪਣਾ ਉਹਨਾਂ ਨੇ ਬਹਿ ਜਾਣਾ, ਉਹਨਾਂ ਆਖਣਾ ਇਹ ਜੇ ਇਹਨਾਂ ਦੀ ਕੋਈ ਗੱਲ ਨਿਕਲ ਗਈ ਜੇ ਸਾਡੀ ਬਲਿਆ ਨਹੀਂ। ਵਾਹ ਜੀ ਵਾਹ। ਉਹਨਾਂ ਨੇ ਵੀ ਜਾ ਕੇ ਬਹਿ ਜਾਣਾ ਵੀ ਕਿਸੇ ਗੱਲ ਦੀ ਥੋੜਨਾ ਤੋੜਨਾ ਹੈ ਨਾ, ਇਸ ਤਰ੍ਹਾਂ ਦੇ ਲੋਕ ਸਨ। ਸਾਡੀ ਆ। ਅੱਛਾ ਅੱਛਾ ਠੀਕ ਹੈ। ਬਾਬਾ ਜੀ ਨੰਬਰਦਾਰ ਹੈ ਸੀ ਸਿੱਖਾਂ ਕੋਲ ਨੰਬਰਦਾਰੀ? ਸਿੱਖਾਂ ਹੈ ਹੀ ਸਿੱਖ ਸਨ ਦੂਏ ਪਿੰਡਾਂ ਚ ਨੰਬਰਦਾਰ। ਅੱਛਾ ਹਾਂ, ਕੀ ਨਾਂ ਸਨ ਉਹਨਾਂ ਦੇ? ਕਰਤਾਰ ਸਿੰਘ ਇੱਕ ਦੇ ਨਾਂ, ਹੈ ਮਿਰਜ਼ਾ ਜਿਹੜਾ ਸੀ ਕਰਤਾਰ ਸਿੰਘ। ਅੱਛਾ ਇੱਕ ਰੂੜ ਸਿੰਘ। ਰੂੜ ਸਿੰਘ ਹਾਂ ਇੱਕ ਜਿਹੜਾ ਸੀ ਨਾ ਉਹ ਪਰਾਂ ਸੀ ਯਾਰ ਚੰਗਾ ਪਰਾਂ ਮੈਨੂੰ ਉਹ ਜਿਹੜਾ ਸੀ ਪਿੱਛੇ ਜ਼ੈਲਦਾਰ ਨੰਗਲ। ਜ਼ੈਲਦਾਰ ਜਿਹੜਾ ਉਹ ਤੇ ਪਰਾਂ ਨੰਗਲ ਹੈ। ਹਾਂ ਇਹ ਜਿੱਥੇ ਪੀਰ ਹੁੰਦਾ ਨਾ ਪੀਰ, ਆਹੋ ਇਹ ਵੀ ਲੰਬਰਦਾਰ ਸੀ, ਇਹਦੇ ਨਾਂ ਚੰਗਾ ਪਲਾ ਮੈਨੂੰ ਆਉਂਦਾ ਹੀ ਪਿਆ। ਅੱਛਾ ਜਿਹੜੇ ਟੋਟਕਿਆਂ ਦੇ ਘਰ ਨੇ। ਟੂਟ ਕੇ ਜਾ ਆਹੋ ਉਹ ਸਹੀ ਹੈ। ਚਲੋ ਕੋਈ ਨਹੀਂ ਯਾਦ ਆਏਗਾ ਫਿਰ ਦੱਸ ਲਿਓ। ਆਹੋ ਬਾਬਾ ਜੀ ਅਸੀਂ ਪਿਛਲੇ ਪਿੰਡ ਵੀ ਇੱਕ ਵੇਖ ਕੇ ਆਇਆ, ਉਹ ਘਰ ਇੱਕ ਪੁਰਾਣਾ ਅੱਜ ਵੀ ਮਤਲਬ ਮੌਜੂਦ ਹੈ, ਜ਼ੈਲਦਾਰਾਂ ਦਾ ਜਿਹੜਾ ਘਰ ਵੱਜਦਾ ਸੀ, ਉਹ ਜ਼ੈਲਦਾਰਾਂ ਦਾ ਘਰ ਵੇਖ ਕੇ ਆਏ ਹੋ? ਹਾਂਜੀ ਵੇਖ ਕੇ ਆਏ। ਦੱਖਣ ਪਾਸੇ ਹਾਂਜੀ ਆਹੋ ਉਹ ਜ਼ੈਲਦਾਰ ਦਾ ਮਕਾਨ। ਉਹਦਾ ਨਾਂ ਕੀ ਸੀ ਜ਼ੈਲਦਾਰ ਦਾ? ਉਹਦਾ ਅਵਤਾਰ ਸਿੰਘ ਸੀ। ਅਵਤਾਰ ਸਿੰਘ। ਉਹਦਾ ਭਾਈ ਜਿਹੜਾ ਸੀ ਨਾ ਪਰਾਂ ਜਿੱਥੇ ਉਹ ਨਿਸ਼ੇਪੁਰੀਆਂ ਨੇ ਕਾਬੂ ਕੀਤਾ ਹੈ, ਹਾਂ ਉਹਦਾ ਭਰਾ ਸੀ ਉਹ ਕਰਤਾਰ ਸਿੰਘ। ਅੱਛਾ ਹਾਂ ਉਹਦਾ ਬੱਚਾ ਸੁੱਖ ਸੀ, ਉਹ ਸਾਡੇ ਨਾਲ ਪੜਦਾ ਸੀ। ਵਾਹ ਇੱਕੋ ਥਾਂ 12 ਵਜੇ ਨਿਸ਼ੇਪੁਰੋਂ ਆਉਣਾ ਤੇ ਧੁੱਪ ਲੱਗੀ ਹੋਣੀ, ਉੱਥੇ ਹੀ ਉਹਨਾਂ ਦੇ ਘਰ ਹੀ ਆ ਕੇ ਪਾਣੀ ਛਾਣੀ ਪੀਣਾ, ਬਹਿਣਾ ਖਲੋਣਾ, ਪੜ੍ਹਨਾ ਲਿਖਣਾ, ਇਹ ਸਾਰੇ ਆਪਣਾ ਇਹ ਇੱਕੋ ਹੀ ਇੰਨੀ ਕੁ ਹੁੰਦਾ ਸੀ। ਜੀ 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 ਹਾਂ ਸਹੀ ਹੈ ਠੀਕ। ਮੇਲਾ ਸ਼ੇਲਾ ਲੱਗਦਾ ਸੀ ਆਪਣੇ ਪਿੰਡ ਚ ਉਸ ਵੇਲੇ? ਮੇਲਾ ਉਹ ਪਰਾਂ ਦਰਬਾਰ ਇਹਨਾਂ ਮੁੰਡਿਆਂ ਨੂੰ ਪਤਾ ਠੀਕ। ਅੱਛਾ ਉਹ ਪਰਾਂ ਜਿੱਥੇ ਕਬਰਸਤਾਨ ਹੈ ਇੱਧਰ। ਅੱਛਾ ਤੇ ਬਾਬਾ ਜੀ ਉਹ ਵੀ ਮੰਨਦੇ ਸਨ ਉਸ ਇਹ ਨੰਬਰਦਾਰ ਜਿਹੜਾ ਤੁਹਾਨੂੰ ਦੱਸ ਨਾ ਜ਼ੈਲਦਾਰ ਦਾ ਭਰਾ ਆਪਣਾ ਕਰਤਾਰ ਸਿੰਘ। ਕਰਤਾਰ ਸਿੰਘ ਅੱਛਾ ਇਹ ਘੋੜੀ ਦਾ ਹਰ ਮਾਲਕ ਸਨ। ਹਾਂ ਤਗੜੇ ਬੰਦੇ ਹਨ। ਘੋੜੀ ਚ ਜਾਣਾ ਕਰਨਾ ਸ਼ਹਿਰ ਇਹਨਾਂ ਨੇ ਸਾਰੇ। ਅੱਛਾ ਉਹ ਪਰਾਂ ਬਾਬਾ ਸ਼ਨੂਰ ਸ਼ਾਹ ਵਲੀ ਹਾਂ ਘੋੜੀ ਆਪਣੇ ਜਿੰਨੇ ਪਤਾ ਲੋਕੀ ਆਪਣਾ ਨਸਾਈ ਜਾਣਾ। ਉਹ ਕਿੰਨੇ ਕੁ ਚਿਰ ਬਾਬੇ ਨੇ ਦੇਖਿਆ, ਉਹ ਫਿਰ ਮੂੰਹ ਦੇ ਮੂੰਹ ਘੋੜੀ ਵੀ ਪਈ, ਝਾਪੀ ਵੀ ਪੈ, ਫਿਰ ਉੱਤਰ ਕੇ ਉੱਥੋਂ ਨਾ ਉਹਨਾਂ ਨੀਚੇ ਜਾਣਾ ਵੀ ਮਾਫੀ ਤੋਂ ਬਾਅਦ ਲੱਗੀ ਠੀਕ। ਫਿਰ ਜਾਣ ਛੁੱਟੀ, ਬਿਲਕੁਲ। ਫਿਰ ਲਗੇ ਚੜਾਵੇ ਚੜਾਉਣ ਆਹੋ ਮੰਨਦੇ ਹਨ। ਠੀਕ ਹੋ ਗਿਆ। ਜਿਹੜੇ ਲਾਮ ਦੇ ਪਿੰਡ ਨੇ ਆਪਣਾ ਮਿਰਜ਼ਾ ਦੇ ਨੰਗਲ ਦੇ, ਉਹ ਕਿਹੜੇ ਕਿਹੜੇ ਨੇ? ਪਿੰਡ ਵੀ ਸਾਨੂੰ ਗਿਣਵਾ ਦਿਓ ਨਾ। ਪਿੰਡ ਬੱਲੇ ਜਿਹੜਾ ਹੈ ਕੋਲੀ, ਮੁਰਸ਼ੇਪੁਰ, ਦੋਹਾ, ਪਰ ਤਸ਼ੀਪੁਰ। ਅੱਛਾ ਹੈ ਜੀ। ਇੱਧਰ ਆਪਣਾ ਇੱਧਰ ਤੇ ਦੂਰ ਸਾਈਡ ਗਗੁਰ ਜੀ। ਅੱਛਾ ਇੱਧਰ ਉਹ ਸੜਕੋਂ ਪਾਰ ਆਪਣਾ ਕਰਾਲਾਂ ਦਾ ਕੋਟ ਆਹੋ। ਜੀ ਜੀ। ਅੱਛਾ ਜਿਹੜੇ ਜ਼ੈਲਦਾਰ ਸਨ ਬਜ਼ੁਰਗੋ, ਉਹਨਾਂ ਦੀ ਕੋਈ ਗੱਲ ਸੁਣਾਓ ਬਾਬਾ। ਰੋਬ ਦਬਦਬਾ ਸੀ ਉਹਨਾਂ ਦਾ ਪਿੰਡ ਦੇ ਵਿੱਚ ਜੀ ਉਹ ਸਰਦਾਰੀ ਕਰਦੇ ਸਨ। ਉਹਨਾਂ ਨੇ ਇੱਥੋਂ ਤੱਕ ਸੀ ਉਹ ਪਿੰਡ ਦੇ ਵਿੱਚ ਜ਼ੈਲਦਾਰ ਜਿਹੜਾ ਸੀ ਨਾ, ਉਹ ਕੋਈ ਵੀ ਕੰਮ ਪੁਲਿਸ ਨਹੀਂ ਸੀ ਉਹ ਰੰਦੇ ਦਾ। ਉਹ ਆਂਦਾ ਸੀ ਇਹ ਮੇਰੀ ਉਹਨੇ ਕਸਬਾ ਆਪਣਾ ਰੱਖਿਆ ਸੀ। ਮੈਂ ਆਖਿਆ ਮੇਰੀ ਬੇਇੱਜ਼ਤੀ ਹੈ ਮੇਰੇ ਦੋਨਾਂ ਪਿੰਡਾਂ ਦੇ ਵਿੱਚ ਕੋਈ ਪੁਲਿਸ ਆਏ ਤੇ। ਜੀ ਜੀ
ਜੇ ਪੱਠੇ ਜਿੱਥੇ ਦੀ ਲੋੜ ਪੈਣੀ ਉਹਦੀ ਜ਼ਮੀਨ ਨੇ ਸੋਨਾ ਸਾਲ ਦੇ ਬੇਬਾ ਪੱਠੇ ਜਿੱਥੇ ਲੋੜ ਪੈਣੀ ਆਖਣਾ ਉੱਥੋਂ ਜਾ ਕੇ ਕਣਕ ਨੂੰ ਹੱਥ ਲਾ ਕੇ ਖਾਣੇ ਜਾਣ ਦੀਆਂ ਘੋੜੀਆਂ ਹੁੰਦੀਆਂ ਉਹਨੇ ਆਖਣਾ ਉੱਥੋਂ ਜਾ ਕੇ ਕਈ ਨੂੰ ਹੱਥ ਲਾ ਲਓ ਤੇ ਉੱਥੋਂ ਕਣਕ ਵੱਢ ਕੇ ਤੇ ਪਿਆ ਪਾਓ। ਵਾਹ ਜੀ ਐਸੀ ਵੈਸੀ ਗੱਲ ਕੋਈ ਜੇ ਮੈਂ ਤੂੰ ਨਾਰਾਜ਼ ਹੋ ਗਏ ਆ ਤੇ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਸੱਦਿਆ ਓਏ ਕਿਉਂ ਤੁਸੀਂ ਨਾਰਾਜ਼ ਹੁੰਦੇ ਉਸੇ ਘੜੀ ਉਹਨਾਂ ਨੇ ਆਪਣਾ ਭਾਈ ਭਾਈ ਹੈ ਤੂੰ ਸੁਲਾ ਆਪਣਾ ਸੁਲਾ ਕਰ ਲੋ, ਸੁਲਾ ਕਰਵਾ ਦਿੱਤੀ। ਕਿੰਨੀ ਆਪਣਾ ਕਿੰਨਾ ਰਕਬਾ ਸੀ ਇਹਨਾਂ ਦਾ? ਉਹਨਾਂ ਦਾ ਰਕਬਾ ਸਾਰਾ ਬੇਬਾਹ ਸੀ। ਅੱਛਾ। ਅੱਧਾ ਤੇ ਫਸੂਰ ਉਰਲੇ ਪਾਸੇ ਸੀ ਜਾਗਦਾਰ। ਵਾਹ ਜੀ। ਕਿੰਨਾ ਚੱਲਦਾ ਦਾ ਜਾਗਦਾਰ ਬੜਾ ਰਕਬਾ ਸੀ ਜੀ। ਕਿੰਨਾ ਚੱਲਦਾ ਅਵਤਾਰ ਸਿੰਘ ਉਹ ਨਾਲਾ ਇੱਕ ਪਿੰਡ ਹੈ, ਉਹ ਵੀ ਜ਼ਮੀਨ ਉਹਨਾਂ ਦੀ। ਅੱਛਾ। ਉਹ ਦਬੁਰਜੀ ਹੈ, ਉਹ ਵੀ ਜ਼ਮੀਨ ਉੱਥੇ ਮਾਲਕ ਸੀ। ਠੀਕ ਹੈ, ਸਹੀ। ਬਾਬਾ ਜੀ ਤੂੰ 47 ਆਈ ਏ, ਗਿਆ ਉਹ ਗੱਲ ਸੁਣਾਓ ਜਦੋਂ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਘਰ ਬੂਆ ਛੱਡਿਆ ਵੇ? ਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ 2-4 ਦਿਨ ਲਈ ਅੱਗੇ ਪਿੱਛੇ ਹੋਣਾ ਵੇ ਜਾਂ ਹਮੇਸ਼ਾ ਲਈ? ਦੇਖੋ ਜੀ ਹਾਂ। ਉਦੋਂ ਇਹਨਾਂ ਨੂੰ ਇਹ ਹੀ ਸੀ ਅੱਛਾ। ਵੀ ਅਸਾਂ ਕੋਈ 10 ਦਿਨਾਂ ਵਾਸਤੇ ਮਹੀਨੇ ਵਾਸਤੇ ਚੱਲੇ ਆ, ਅਸਾਂ ਵਾਪਸ ਆ ਜਾਣਾ। ਠੀਕ। ਆਪ ਹੀ ਜਾ ਦੇ ਰਹੇ ਨੇ ਅੱਛਾ। ਤੇ ਆਹ ਵਾਪਸ ਆ ਜਾਣਾ। ਹਾਂ। ਐਵੇਂ ਬਸ ਕੋ 2-4 ਹੀ ਦਿਨ ਹੀ ਰੋਣਾ ਲੱਪਾ। ਦਵਾ ਰੱਪਾ ਤੇ ਉਹ ਆਪਣਾ ਫਿਰ ਜਿਉ ਖਤ ਪੱਤਰ ਐਸਾ ਗਾ ਭਾਈ ਸੀ ਮੇਰਾ ਬਾਪ ਸੀ ਜੀ। ਇਹ ਉਹ ਜੰਬਰਦਾਰ ਸੀ ਆ ਕਰਤਾਰ ਸਿੰਘ। ਹਾਂਜੀ। ਤੇ ਇਹ ਸਾਡੀ ਉਹਨਾਂ ਨਾਲ ਚੰਗੀ ਉਦੋਂ ਦੀ ਭੈਣ ਭਰਾਵਾਂ ਮੰਗਾ ਸੀ, ਸਾਂਝ ਸੀ, ਪਿਆਰ ਸੀ। ਤੇ ਉਹਨਾਂ ਆਪਣਾ ਆਖਣ ਲੱਗੇ ਵੀ ਕੋਈ ਗੱਲ ਨਹੀਂ। ਅਸੀਂ ਫਿਰ ਉਹਨਾਂ ਨੂੰ ਇੱਥੇ ਕੈਂਪ ਚ ਜੇਕਰੀ ਗਏ ਤੇ ਆਖਣ ਲੱਗੇ ਭਈ ਉੱਥੇ ਤੈਨੂੰ ਪਤਾ ਕੈਂਪ ਚ ਉੱਥੇ ਕਿਹੜਾ ਪ੍ਰਕਾਰ ਸੀ ਵੀ ਜਿਹੜਾ ਰੋਟੀ ਪਕਾ ਕੇ ਮਾਂ ਨੇ ਦੇਣੀ। ਹਾਂਜੀ ਹਾਂਜੀ, ਸਹੀ ਹੈ। ਉਹ ਫਿਰ ਉੱਥੋਂ ਆਇਆ ਉਹਦਾ ਲੜਕਾ ਗਰੀਬ ਸਿੰਘ। ਅੱਛਾ। ਆਖਣ ਲੱਗਾ ਮਾਈ ਮੇਰੀ ਨੂੰ ਤੇ ਦਾਦੀ ਰੋਟੀ ਦੋਵੇਂ ਟਾਈਮ ਸਾਨੂੰ ਇੱਥੇ ਕੋਠੀ ਪਾਇਆ ਕਰੋ। ਅੱਛਾ। ਅਸੀਂ ਤੇ ਭੁੱਖੇ ਮਰ ਚਲੇ। ਸਬਜ਼ੀਆਂ ਡੇਰਾ ਮੇਰਾ ਖੂਹ ਸੀ। ਅੱਛਾ। ਸਬਜ਼ੀ ਆਪਣੀ ਘਰ ਦੀ ਸੀ, ਰੋਟੀਆਂ ਆਪਣਾ ਇੱਥੇ ਤਨੂਰ ਤਾਣਾ ਤੇ ਰੋਟੀਆਂ ਲਾ ਕੇ ਸਬਜ਼ੀ ਪਕਾ ਕੇ ਤੇ ਦੋਵੇਂ ਟਾਈਮ। ਜੀ ਜੀ। ਕਦੀ ਭਰਾ ਮੇਰਾ ਚਲਾ ਜਾਣਾ ਵੱਡੇ ਨੇ ਦੇਣ, ਕਦੀ ਮੈਂ ਟੋਲ ਜਾਣਾ। ਅੱਛਾ। ਇੱਥੇ ਕੋਠੀ। ਵਾਹ ਜੀ। ਉਹ ਕਹਿੰਦਾ 8-10 ਦਿਨ ਇੱਥੇ ਆਪਣਾ ਰੋਟੀ ਛੋਟੀ। ਤੁਸੀਂ ਮਤਲਬ ਤੁਹਾਡਾ ਘਰ ਰੋਟੀ ਪਹੁੰਚਾਉਂਦਾ ਰਿਹਾ ਉਹਨਾਂ ਨੂੰ ਕੈਂਪ ਚ? ਕੈਂਪ ਚ। ਵਾਹ ਜੀ ਵਾਹ, ਬੜੀ ਗੱਲ। ਫਿਰ ਉਹ ਚਲੇ ਗਏ ਨੇ। ਅੱਛਾ। ਜਾ ਕੇ ਬੈਠੇ, ਮੈਨੂੰ ਉਹਨਾਂ ਦੇ ਪਿੰਡ ਦਾ ਨਾਂ ਭੁੱਲ ਗਿਆ। ਫਿਰ ਖੱਤ ਸ਼ੱਤ ਵੀ ਪਾਉਂਦੇ। ਜ਼ਿਲ੍ਹਾ ਕਿਹੜਾ ਸੀ? ਹੁਸ਼ਿਆਰਪੁਰ, ਗੁਰਦਾਸਪੁਰ? ਜਿੱਥੇ ਜਾ ਕੇ ਬੈਠੇ? ਉਹ ਜਾ ਕੇ ਮੇਰਾ ਖਿਆਲ ਹੈ ਹੁਸ਼ਿਆਰਪੁਰ ਜਾ ਕੇ ਬੈਠੇ। ਅੱਛਾ ਅੱਛਾ। ਖਤ ਪੱਤਰ ਹੀ ਫਿਰ ਆਉਂਦੇ ਰਹੇ? ਖੱਤ ਪੱਤਰ ਸਾਨੂੰ ਆਉਂਦੇ ਰਹੇ, ਜਿਵੇਂ ਅਸੀਂ ਇੱਕ ਦੂਜੇ ਨੂੰ ਤੁਹਾਨੂੰ ਪਾਉਂਦੇ ਆ ਆਪਣੇ ਰਿਸ਼ਤੇਦਾਰ। ਠੀਕ ਹੈ, ਠੀਕ, ਸਹੀ ਹੈ। ਉਹ ਫਿਰ ਉਹਨਾਂ ਖਤਾਂ ਤੇ ਲਿਖਿਆ ਹੋਣਾ ਸੀ ਸੁੱਖ ਸ਼ਾਂਤੀ ਹੈ ਸਾਡੇ। ਹਾਂ। ਆਹੋ। ਉਹ ਫਿਰ ਜਿਹੜਾ ਗਰੀਬ ਸਿੰਘ ਸੀ 10 ਜਮਾਤਾਂ ਪੜ੍ਹਿਆ ਹੋਇਆ ਸੀ। ਅੱਛਾ। ਉਹਨੂੰ ਪੜ੍ਹ ਕੇ ਤੇ ਉਹਨਾਂ ਵਕਤਾਂ ਦੇ ਵਿੱਚ ਇੱਥੇ ਗਵਰਨਮੈਂਟ ਆ ਕੇ ਠਾਣੀਦਾਰੀ ਕਰ ਦਿੰਦੇ। ਤੇ ਨਹੀਂ ਸੀ ਕਹਿੰਦਾ ਕੀ ਕਰਨੀ। ਉਹਦਾ ਪਿਓ ਵੀ ਆਂਦਾ ਸੀ ਜ਼ਮੀਨ ਸਾਡੀ ਬਥੇਰੀ। ਅਸੀਂ ਨਹੀਂ ਨੌਕਰੀ ਕਰਨੀ। ਹਾਂ, ਨਹੀਂ ਨੌਕਰੀ ਕਰਨੀ। ਅੱਲਾ ਦੇ ਫਿਰ ਉਹ ਜੇ ਕਰੀ ਉੱਥੇ ਗਏ, ਇੱਕ ਖੱਤ ਤੇ ਲਿਖਿਆ ਗਰੀਬ ਸਿੰਘ ਨੇ ਤੇ ਗੱਲ ਇਹ ਵੇ ਅਸੀਂ ਆਏ ਤੇ ਆਵਾਂ ਛੱਡ ਕੇ ਤੇ ਆਏ ਆ ਅਸੀਂ ਮਹਿਲ ਤੇ ਮਾਰੀਆਂ। ਇੱਥੇ ਤੇ ਹੁੱਕੇ ਤੇ ਕਨਾਲੀਆਂ। ਇੱਥੇ ਲੱਭੇ ਹੁੱਕੇ ਤੇ ਕਨਾਲੀਆਂ। ਸਹੀ ਸਹੀ। ਬੜਿਆਂ ਨੇ ਇਹ ਲਿਖਿਆ ਮਿਸਰਾ ਜੀ ਆਪਣੇ ਖਤਾਂ ਤੇ। ਆਹੋ, ਬੜਿਆਂ ਲੋਕਾਂ ਨੇ ਲਿਖਿਆ। ਠੀਕ ਹੈ, ਠੀਕ ਹੈ। ਬਾਬਾ ਜੀ ਤੁਹਾਡੇ ਪਿੰਡ ਚ ਕੋਈ ਹਮਲੇ ਤੇ ਨਹੀਂ ਉਸ ਵੇਲੇ? ਕੋਈ ਕੱਟ ਵੱਢ? ਨਹੀਂ, ਇੱਥੋਂ ਅਮਨ ਨਾਲ ਨਿਕਲੇ? ਅਮਨ ਨਾਲ ਹੀ। ਇਸ ਤਰ੍ਹਾਂ ਜਿਵੇਂ ਇੱਕ ਭੈਣ ਭਰਾ ਨੂੰ ਆਪਣੀ ਹੱਥੀਂ ਗਏ ਉੱਥੇ ਤੋਰ ਆਈ। ਵਾਹ ਜੀ ਵਾਹ। ਇਸੇ ਤਰ੍ਹਾਂ ਇਸ ਤਰ੍ਹਾਂ ਤੁਸੀਂ ਟੋਰਿਆ ਉਹਨਾਂ ਨੂੰ? ਹਾਂ। ਠੀਕ ਹੈ। ਕੋਈ ਘਰ ਰਹਿ ਵੀ ਗਿਆ ਇੱਥੇ? ਨਹੀਂ, ਇੱਥੇ ਜਿਹੜਾ ਨਹੀਂ ਜਾ ਸਕਿਆ ਉਧਰ? ਨਹੀਂ, ਇੱਥੇ ਕੋਈ ਸਾਰੇ ਟੁਰ ਕੇ ਖਾਏ। ਇਹ ਜਿਹੜੇ ਬੱਚੇ ਨੇ ਇਹਨਾਂ ਦੇ ਦਾਦੇ ਪੜਦਾਦੇ 5-4। ਅੱਛਾ। ਉਹਨਾਂ ਦਾ ਵੀ ਬੜਾ ਸਲੂਕ ਸੀ ਇਹਨਾਂ ਸਿੱਖਾਂ ਦੇ ਨਾਲ। ਅੱਛਾ ਜੀ। ਬਸ ਪਿਆਰ ਨਾਲ ਹੀ ਆਪਣਾ ਗਏ ਆਏ। ਵਾਪਸ ਕੋਈ ਪਰਤੇ ਆਪਣਾ ਪਿੰਡ ਵੇਖਣ 47 ਤੋਂ ਬਾਅਦ? ਕੋਈ 10 ਸਾਲੀ, ਕੋਈ 25 ਸਾਲੀ? ਨਹੀਂ, ਕੋਈ ਨਹੀਂ ਸਾਡੇ। ਕੋਈ ਨਹੀਂ ਆਇਆ? ਕੋਈ ਨਹੀਂ। ਜੀ ਜੀ, ਠੀਕ ਹੈ।
ਠੀਕ ਹੈ। ਇਹ ਬਾਬਾ ਜੀ ਤੁਹਾਡੀ ਗੱਲਬਾਤ ਸੁਣਨੀ ਹੈ, ਇੱਥੋਂ ਦੇ ਜਿਹੜੇ ਸਿੱਖ ਲੋਕ ਟੁਰ ਗਏ ਨੇ ਨਾ, ਜਿਸ ਤਰ੍ਹਾਂ ਅੱਲਾਹ ਪਾਕ ਨੇ ਤੁਹਾਨੂੰ ਹਯਾਤੀ ਦਿੱਤੀ ਹੈ, ਹੋ ਸਕਦਾ ਉਹਨਾਂ ਵਿੱਚੋਂ ਕੋਈ ਬਚਿਆ ਹੈ, ਆਹੋ ਠੀਕ ਹੈ, ਤੇ ਉਹਨਾਂ ਲਈ ਕੋਈ ਸੁਨੇਹਾ ਸਨੂਹਾ ਮਤਲਬ ਛੱਡੋ, ਅਗਰ ਉਹ ਆਪਣਾ ਪਿੰਡ ਘਰ ਬੂਆ ਵੇਖਣਾ ਤੇ ਕੋਈ ਤੁਸੀਂ ਆਓ ਭਗਤ ਕਰੋਗੇ ਉਹਨਾਂ ਦੀ? ਨਹੀਂ ਇਨਸ਼ਾਅੱਲਾ ਜੀ, ਮੇਰਾ ਮਤਲਬ ਜਿਹੜੇ ਇੱਥੋਂ ਹੁਣ ਤੁਸੀਂ ਜੂ ਹਾਂਜੀ ਤੇ ਤੁਸੀਂ ਇੱਥੇ ਸਾਰੀ ਉਮਰ ਰਹੇ ਆਓ ਭਗਤ ਕੀ ਉੱਥੇ ਬਾਲਾਂਗੇ ਆਪਣੇ ਜੋ ਪੁੱਜੇਗਾ ਉਹਨਾਂ ਦੇ ਨਾਲ। ਅੱਛਾ ਉਹਦੇ ਅੱਛਾ, ਕਮਾਵਤ ਕਰੋ। ਤੁਸੀਂ ਪੂਰਾ ਤਾਵਨ ਕਰੋਗੇ ਉਹਨਾਂ ਦਾ। ਠੀਕ ਹੈ ਠੀਕ ਹੈ। ਹੋਰ ਕੋਈ ਸੁਨੇਹਾ ਸਨੂਹਾ ਆਪਣੇ ਕਿਸੇ ਸੰਗੀ ਬੇਲੀ ਨੂੰ ਤੁਸੀਂ ਦਵੋ ਸੰਗੀ ਬੇਲੀ ਜਿਹੜੇ ਨਾਲ ਪੜ੍ਹਦੇ ਸਨ? ਉਹ ਸੰਗੀ ਬੇਲੀ ਉਹ ਜਿਹੜੇ ਨਾ ਉਹ ਦੂਜੇ ਆਪਣਾ ਉਹ ਜੀਤਾ ਸੀ ਇਥੋਂ ਤੇ ਸੁੱਖ ਸੀ ਜਿਹੜਾ ਮੁੰਡਾ ਕਰਤਾਰ ਸਿੰਘ ਦਾ? ਕਰਤਾਰ ਸਿੰਘ ਦਾ। ਹਾਂ ਹਾਂ, ਉਹ ਇੱਕ ਥਾਂ ਥੋੜੇ ਬੈਠੇ ਨੇ, ਖਰੇ ਕਿੱਥੇ ਕਿਸੇ ਖਿਲਰ ਗਏ ਨੇ। ਹਾਂ। ਅੱਛਾ ਬਾਬਾ ਜੀ, ਖੂਹ ਨੀ ਯਾਰ ਦੱਸਿਆ ਤੁਸੀਂ, ਉਦੋਂ ਕੋ ਤੁਹਾਨੂੰ ਪਤਾ ਨਾ ਅੱਲਾ ਹੁੰਦੀਆਂ ਸਨ ਖੂਹਾਂ ਦੀਆਂ, ਤੇ ਆਹ ਖੂਹ ਫਲਾਣੇ ਵਾਲਾ ਖੂਹ ਆ ਫਲਾਣੇ ਵਾਲਾ। ਜਿਹੜਾ ਜਿੱਥੇ ਵੇਖਿਆ ਜੀ ਜਾਗਦਰ ਵਾਲਾ ਮਕਾਨ, ਹਾਂਜੀ ਇਹਦੇ ਪਹਿਲੇ ਪਾਸੇ ਇਹਨਾਂ ਮੁੰਡਿਆਂ ਨੇ ਨਹੀਂ ਵੇਖਿਆ ਤੇ ਉਹ ਨਹੀਂ ਤੁਹਾਨੂੰ ਵਿਖਾਇਆ ਉਹ ਖੂਹ ਉਹ ਜਿੱਥੇ ਟਰਪੈਣ ਲੱਗੀ ਹੈ ਨਾ, ਹਾਂਜੀ ਉਹ ਟਰਪੈਣ ਉਰਾਂ ਖੂਹ ਲੰਬਰ ਦੇ ਬੂਹੇ ਦੇ ਅੱਗੇ ਹੀ ਖੂਹ ਸੀ। ਅੱਛਾ ਇਹ ਜੇ ਸੀ ਤੇ ਦੀਪੇ ਨੇ ਤੇ ਪਰਾਂ ਦਲੀਪ ਸਿੰਘ ਨੇ ਤੇ ਉਹ ਪਰਾਂ ਛਪੜੀ ਜਿਹੜੀ ਸੀ ਉੱਥੇ ਸ਼ੁਰੂ ਕੀਤਾ ਸੀ ਜਦੋਂ ਗਏ ਨੇ। ਹੂੰ ਉਹ ਇਹ ਇੱਥੇ ਸੀ ਇਹ ਖੂਹ, ਹੂੰ ਉਹਨਾਂ ਦਾ ਸਹੀ ਹੈ। ਚੱਲਦਾ ਸੀ ਜਾਇ ਲੰਬਰਾਂ ਤੇ ਜਿਹੜਾ ਪਾਣੀ ਸ਼ਾਣੀ ਪੀਂਦੇ ਸੋ ਤੁਸੀਂ ਉਸ ਵੇਲੇ ਖੂਹਾਂ ਦੇ ਦਾ ਪਾਣੀ ਸ਼ਨੀ ਖੂਹਾਂ ਹਨ ਉਹ ਹੈ ਹਾਂ ਪਿੰਡ 'ਚ? ਪਿੰਡ ਜਾ ਹੋਇਆ ਇੱਕ ਪਰਾਂ ਜਿੱਥੇ ਹੁੰਦੇ ਨੇ ਉਹ ਯਾਸੀਨ, ਹਾਂਜੀ ਹਲੇ ਵੀ ਆ ਨੇ ਦੋ ਤਰ੍ਹਾਂ। ਆਹੋ ਖੂਹਾਂ ਅੱਛਾ ਅੱਛਾ ਪੁਰਾਣੀਆਂ। ਠੀਕ ਹੈ। ਅੱਜ ਕੱਲ ਤਾਂ ਪਾਣੀ ਖਰਾਬ ਹੋ ਗਿਆ, ਤੂੰ ਪਾਣੀ ਠੀਕ ਸਨ? ਉਹ ਪਾਣੀ ਉਦੋਂ ਕਿੱਥੇ ਇੰਨੀਆਂ ਬਾਰਿਸ਼ਾਂ, ਉਦੋਂ ਠੀਕ ਪਾਣੀ ਸਣੇ ਕੁਕੜੀ ਹੋਵੇ। ਹੂੰ ਹਾਂ ਸਹੀ ਹੈ ਸਹੀ ਹੈ। ਹਰ ਚੀਜ਼ ਹੀ ਉਦੋਂ ਬਸ ਜੀ ਬੜੀ ਸੁਸਰੀ ਸੀ। ਠੀਕ ਸਹੀ ਹੈ। ਹਾਂ। ਚਲੋ ਜੀ ਬਾਬਾ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਪੁਰਾਣੀਆਂ ਗੱਲਾਂ ਦਸੀਆਂ। ਪੁਰਾਣੀਆਂ ਮੇਰੇ ਕੋਲ ਮਿਰਜ਼ੇ ਤੇ ਦੀਆਂ, ਮੈਂ ਨੰਗਲ ਦੀਆਂ। ਲੰਮਾ ਪਿਆ ਹਾਂ ਹਾਂ ਇਹ 40-50 ਘਰ ਨੰਗਲ ਨੇ ਜਿਹੜੇ ਸਿੱਖਾਂ ਦੇ ਹਨ। ਅੱਛਾ ਜੀ। ਉਹ ਜ਼ੁਬਾਨੀ ਉਹਨਾਂ ਦੇ ਸਾਰਿਆਂ ਵੱਡਿਆਂ ਦੇ ਨਾਂ ਜਿਹੜੀ ਜ਼ੁਬਾਨੀ ਮੈਂ ਪਿਆਂਦਾ ਹਾਂ, ਮੈਂ ਰਾਤ ਦਾ ਡਾਊਨ ਹੋ ਗਿਆ ਹਾਂ। ਹਾਂਜੀ, ਤੇ ਤੁਸੀਂ ਮੁੰਡਿਆਂ ਦੱਸਿਆ ਆਪਣੇ ਬਹਾਰ ਉਹਨਾਂ ਨੇ ਨੂੰ ਤੁਹਾਨੂੰ ਲਿਖ ਦੇਣਾ ਵਾ। ਅੱਛਾ। ਇਹ ਮਿਰਜ਼ੇ ਦੇ ਵੀ ਸਿੱਖਾਂ ਦੇ ਨਾਂ ਦੇ ਤੇ ਦੂਜਿਆਂ ਨੇ। ਅੱਛਾ ਅੱਛਾ ਹਾਂ। ਠੀਕ ਠੀਕ ਹੈ। ਇਹ ਆਂਦੇ ਨਹੀਂ। ਜਿਹੜੇ ਮੋਟੇ ਮੋਟੇ ਬੰਦੇ ਸਨ ਹਾਂ ਆਪਣੇ ਪਿੰਡ ਦੇ ਜਿਹੜੇ ਸਿੱਖ ਸਨ, ਉਹਨਾਂ ਦੀ ਇੱਕ ਵਾਰ ਨਾਂ ਲੈ ਲਓ, ਤੇ ਜਿਹੜੇ ਉੱਥੋਂ ਦੇ ਉਹਨਾਂ ਦੇ ਇੱਕ ਵਾਰ ਨਾਂ ਲੈ ਲਓ। ਇਹ ਗੱਲ ਖਤਮ। ਕਰਤਾਰ ਸਿੰਘ, ਅੱਛਾ ਰੂੜ ਸਿੰਘ ਲੰਬਰਦਾਰ, ਠੀਕ ਹੈ। ਆਪਣਾ ਕਰਮਚੰਦ, ਹੂੰ ਦੂਜੇ ਆਪਣਾ ਕਰਮਚੰਦ ਕੇ ਬਿਸ਼ਨ ਸਿੰਘ, ਬਿਸ਼ਨ ਸਿੰਘ, ਪ੍ਰਤਾਪ ਸਿੰਘ, ਵਾਹ। ਹਾਂਜੀ, ਹੂੰ ਤੇ ਸੁੰਦਰ ਸਿੰਘ, ਵਾਹ ਜੀ ਵਾਹ। ਹਾਂਜੀ। ਠੀਕ ਹੈ। ਦੂਜੇ ਉਧਰ ਟੁਰ ਜਾਈਏ ਦੂਸਰੇ ਆ ਇੱਥੇ ਇਹ ਹੈ ਨਹੀਂ ਨੰਗਲ ਪਰ ਜੋ ਨਾ ਮਿਰਜ਼ੇ ਬਾਟੇ ਇੱਥੇ ਵੀ ਆਂਦੇ ਨੇ ਆਣ। ਤੇ ਇਹ ਆਪਣਾ ਸਰੈਣ ਸਿੰਘ, ਰਿਆਮ ਸਿੰਘ, ਵਾਹ ਹਾਂਜੀ, ਵਾਹ ਜੀ ਵਾਹ। ਗੁਰਬਚਨ ਸਿੰਘ, ਹੂੰ ਹਾਂਜੀ। ਜੀ ਜੀ। ਫਿਰ ਲੰਗਰ ਹੂੰ ਅੱਗੇ ਪਰਾਂ ਤੋਂ ਜੋ ਉੱਥੇ ਲੰਗਰ ਜਿਹੜੇ ਹਨ, ਸਹੀ ਹੈ। ਇੱਕ ਕਫਤਾਨ ਸੀ, ਉਹਦੇ ਨਾਲ ਕਰਤਾਰ ਸਿੰਘ ਸੀ, ਕਫਤਾਨ ਸੀ। ਉਹ ਫੌਜ ਸੀ ਉਸ ਫੌਜ ਵੇਲੇ? ਚ ਰਿਟਾਇਰ ਹੋਇਆ, ਬੜਾ ਅੱਛਾ। ਜਨਾ ਜਵਾਨ ਸੀ। ਮਤਲਬ ਬ੍ਰਿਟਿਸ਼ ਆਰਮੀ ਦੇ ਵਿੱਚ ਰਿਟਾਇਰ ਹੋਇਆ ਸੀ ਕਪਤਾਨ। ਹਾਂ। ਉਹਦਾ ਨਾਂ ਕੀ ਸੀ? ਉਹਦਾ ਨਾਂ ਕਰਤਾਰ ਸਿੰਘ, ਅੱਛਾ ਅੱਛਾ ਬੜਾ ਜਨਾ। ਅੱਛਾ। ਉਹ ਕਰਤਾਰ ਸਿੰਘ ਹੋਰ ਸੀ ਕਪਤਾਨ ਜਿਹਦਾ ਤੁਹਾਡਾ ਮੁੰਡਾ ਤੁਹਾਡੇ ਨਾਲ ਪੜਦਾ ਸੀ, ਜਾਂ ਉਹੀ ਸੀ? ਉਹ ਜੇ ਲੰਬਰਦਾਰ ਦਾ ਹੀ ਜਿਹੜਾ ਅੱਛਾ, ਪੜਦਾ ਸੀ। ਅੱਛਾ ਹੋਰ ਕਰਤਾਰ ਸਿੰਘ ਸੀ। ਇਹ ਆਪਣਾ ਠੀਕ ਇਹ ਆਰਮੀ ਚੋਂ ਰਿਟਾਇਰ ਹੋ ਗਿਆ ਹੈ। ਅੱਛਾ ਜੀ ਅੱਛਾ। ਤੇ ਵਿਸਾਖਾ ਸਿੰਘ, ਹੂੰ ਇਹ ਸਾਰੇ ਉਹ ਪਰਾਂ ਨੰਗਲ ਦੇ। ਸਪੂਰਨ ਸਿੰਘ, ਵਾਹ ਜੀ ਵਾਹ। ਹੈ ਦੂਜੇ ਆਪਣਾ। ਸਹੀ ਹੈ। ਫਿਰ ਵੀ ਤੁਸੀਂ ਬੜੀ ਗੱਲ ਹੈ, ਮਤਲਬ 18-20 ਨਾਂ ਗਿਣਵਾ ਦਿੱਤੇ। ਨਹੀਂ ਇਹ ਨੰਗਲ ਦੇ ਮੇਰੇ ਕੋਲ ਰਾਤੀ ਮੈਂ ਜ਼ਬਾਨੀ ਸਾਰੇ ਜਿੰਨੇ ਹਨ ਹੂੰ ਸਾਰੇ ਜ਼ਬਾਨੀਆਂ ਨਹੀਂ ਨਾ। ਤੇ ਇੱਥੇ ਆਪਣਾ ਸਹੀ। ਇਹ ਸਾਰੇ ਅਪਾਰ ਸਿੰਘ, ਹੂੰ ਅਕਬਾਲ ਸਿੰਘ ਸੀ ਪਹਿਲਾਂ ਜੈਲਦਾਰ ਉੱਥੇ, ਇਕਬਾਲ ਸਿੰਘ। ਅੱਛਾ ਪਹਿਲਾਂ ਸੀ ਜੈਲਦਾਰ ਵਾਹ। ਅਕਬਾਲ ਸਿੰਘ। ਠੀਕ ਹੈ। ਉਹ ਬਾਬਾ ਲੰਮਾ ਸੀ, ਉਹ ਵੀ ਵੇਖਿਆ ਸੀ। ਜੀ ਜੀ ਉਹ ਫਿਰ ਗੁਜ਼ਰ ਗਿਆ, ਗੋਈ ਇਹ ਜੈਲਦਾਰ ਬਣ ਗਿਆ। ਸਹੀ ਸਹੀ। ਹਾਂ।
ਚਲੋ ਸਹੀ ਹੈ ਬਾਬਾ ਜੀ, ਠੀਕ ਹੈ। ਬਾਕੀ ਵਿਸਾਖੀ ਤੇ ਲੱਗਦੀ ਸੀ, ਕਲਾਸ ਵਾਲਾ ਲੱਗਦੀ ਸੀ ਵਿਸਾਖੀ ਮੇਰੇ ਨਾਲ ਉਸ ਵੇਲੇ ਇਸ ਇਲਾਕੇ ਕਰਾਵਾਏ ਵੀ ਲੱਗਦੀ ਸੀ, ਸਾਡੇ ਪਸਰੂਰ ਲੱਗਦੀ ਰਹੀ ਹੈ। ਅੱਛਾ ਅੱਛਾ। ਪਸਰੂਰ ਅਸੀਂ ਜਾ ਕੇ ਬਹਿੰਦੇ ਰਹੇ ਹਾਂਗੇ, ਅਸੀਂ ਜਾ ਕੇ ਬੜਾ ਵੱਡਾ ਤਲਾਸ਼ ਸੀ ਤੇ ਪਸੂਰ ਉਹ ਤਲਾ ਜਿਹੜਾ ਨਾ ਉਹ ਜਿੱਥੇ ਨਾ ਹੁਣ ਕਣਕ ਮੰਡੀ ਪਸਰੂਰ ਪਰਾਂ ਜਾਈਏ, ਪਿਛਲੀ ਸਾਈਡ ਤੇ ਜੀ ਪਰਾਂ ਜਾਈਏ ਨਾ ਸੜਕੇ ਸਟੇਸ਼ਨ ਵਾਲੀ, ਉਹ ਜਿਹੜੀ ਕਬਰਸਤਾਨ ਹੈ ਨਾ, ਹਾਂਜੀ ਉਹਦੇ ਬਿਲਕੁਲ ਲਹਿੰਦੀ ਸਾਈਡ ਵਾਲੇ ਪਾਸੇ ਹੁੰਦਾ ਤਲਾਸ਼। ਹਾਂ ਉਹ ਉੱਥੇ ਵਿਸਾਖੀ ਲੱਗਦੀ ਹੁੰਦੀ ਐਸਾ। ਹਾਂ ਉਹ ਸਿੱਖਾਂ ਦੇ ਹੁੰਦੇ ਨੇ ਹਾਟਾਂ ਬਣ ਜਾਣੀਆਂ। ਹਾਂ ਹਾਟਾਂ ਬਣ ਉੱਥੇ ਬਹਿੰਦੇ ਰਹੇ ਹਾਂ। ਤੁਸੀਂ ਵੇਖਿਆ ਨਾ ਫਿਰ ਰੌਣਕਾਂ ਵਿਸਾਖੀ ਦੀਆਂ ਬੱਲੇ ਬਾਬਾ ਜੀ ਨੇ ਲੜਾਈ ਵੀ ਹੋ ਪੈਂਦੀ ਸੀ ਵਿਸਾਖੀ 'ਚ। ਉਹ ਵਿਸਾਖੀ ਜੀ ਤੁਹਾਨੂੰ ਪਤਾ ਉਹ ਲੋਕ ਜਿਹੜੇ ਸਨ ਨਾ ਮੇਰੇ ਵਰਗੇ ਨੇ ਪੀਤੀ ਹੋਣੀ ਐਵੇਂ ਤੇ ਮਗਰ ਹਾਂ ਹਾਂ ਹਾਂਜੀ ਪਈ ਫਿਰ ਡਾਂਗ ਵਰਨੀ ਆਪ ਜੀ ਆਹੋ ਹਾਂ ਹੋਰ ਮਾਰਿਆ ਨੂੰ ਨਹੀਂ ਹਾਂ ਉਹ ਇਸ ਤਰ੍ਹਾਂ ਹੀ ਸ਼ਰਾਬ ਪੀਤੀ ਹੋਣੀ ਤੇ ਐਵੇਂ ਪਿਆ। ਤੈਨੂੰ ਪਤਾ ਕੋਮੇ ਜਿਹੜੀ ਹੈ ਨਾ ਹੈ ਤੇ ਉਠਰੀ ਜਿਹੜੀ ਸੀ ਨਾ ਹਾਂ ਤੇ ਉਹ ਆਪਣਾ ਪੀ ਲੈਣਾ ਸ਼ਰਾਬ, ਉਹ ਦਿਮਾਗ ਨੂੰ ਚੜਨਾ ਚਾਹਨੀ ਗਾਲਾਂ ਕੱਢਣੀਆਂ। ਉਹ ਜੇ ਕੋਈ ਤੇ ਤੁਸੀਂ ਅੱਗੇ ਆਏ ਹੋ ਤੇ ਤੈਨੂੰ ਪਿਆ ਗਾਲਾਂ ਕਰਨਾ, ਤੂੰ ਜਰ ਨਾ ਸਕਣਾ, ਫਿਰ ਅੱਗੋਂ ਤੂੰ ਠੋਕ ਦੇਣੀ। ਹਾਂਜੀ ਇਹ ਹਿਸਾਬ ਹੁੰਦਾ। ਠੀਕ ਹੈ ਜੀ, ਠੀਕ ਹੈ ਬਾਬਾ ਜੀ। ਹਾਂ ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ ਜੀ, ਬਹੁਤ ਸ਼ੁਕਰੀਆ। ਓਕੇ ਜੀ, ਅੱਲਾਹ ਹਾਫਿਜ਼।